बिस्मिल्लाहिर्रहमानिर्रहीम अल्लाहुम्मा सल्ली अला मुहम्मद व अला आले मुहम्मद व बारिक वसल्लम। हद्दों व दरूद सोने कमली वाले आका हज़रत मुहम्मद मुस्तफ़ा सल्लल्लाहु अलैहि वसल्लम दी ज़ात पाक ते आप दी आल ते आप दे सहाबा ते। नाज़रीन, मैं वसीम हैदर अली PhD पंजाबी स्टूडियो तो वंड 47 दी प्रोग्राम लैके तुहाडे कोल हाज़र हाँ। अज एक होर शख्सियत दे नाल तुहानू मिलावांगे जिन्हां ने जलंधर तो बहावल नगर की तहसील चिश्तियां की तरफ हिजरत की। ना है उन्हां दा मुहम्मद इकबाल विरक और बड़े बालपने दे विच उन्हां ने दुख वेखे इस हिजरत के दौरान। आओ तुहाडी उन्हां नाल मुलाकात करवाउने हैं। अस्सलाम वालेकुम। खैरियत? ठीक। सुनाओ की हाल जे? ठीक है जी, माशाअल्लाह। सेहत ठीक है? अल्लाह का शुक्र। किन्नी उम्र हो गई तुहाडी? उम्र जी मेरी 84 साल की है इस वे। 84 साल हो गई जी। अच्छा माशाअल्लाह। ते ये तुसी अपना जदों उजाड़े पे आ, हाँ जी, उदों तुहाडी किन्नी उम्र सी? उस वेले 10 साल की, 10-11 साल की। अच्छा 10-11 साल दी सी। हाँ जी। ते तुसी उत्थों आए उठ के इत्थे? हिंदुस्तान चों आए हैं जी। अच्छा हिंदुस्तान चों। उत्थे किहड़ी जगह ते रहिंदे सी? उत्थे जी मोठा वाला साडा पिंड सी। अच्छा जिला जलंधर सी। अच्छा मुठा वाला पिंड सी, जिला जलंधर, तहसील कपूरथला। करपूसला। आह, अच्छा 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 अच्छा। उत्थों तुसी पूरा खानदान ही उठ के इत्थे आ गए? सब जो मुसलमान सी, खानदान सी, सारे आए काफले दे जरिए। अच्छा काफले दे जरिए तुसी आए हैं। हाँ जी। ते उत्थों तुसी जदों 10 ਚੱਲੇ ਸੀ ਉਥੋਂ ਉਮਰ ਤੁਹਾਡੀ 10 ਸਾਲ ਸੀ ਜਦੋਂ ਤੁਸੀਂ ਉਥੋਂ ਆਏ ਆ? जी हाँ। ਅੱਛਾ ਅੱਛਾ ਅੱਛਾ। ਤੇ ਕਿੱਦਾਂ ਤੁਸੀਂ ਉਥੋਂ ਜਦੋਂ ਆਏ हाँ जी। ਤੇ ਰਸਤੇ ਦੇ ਵਿੱਚ ਜਦੋਂ ਹਿਜਰਤ ਕਰਕੇ ਆਏ ਤੁਹਾਨੂੰ ਕੀ ਤੁਹਾਡੇ ਨਾਲ ਵਾਪਰਿਆ? ਸਾਡੇ ਨਾਲ ਜੀ ਪਹਿਲੇ ਦਿਨ ਜਿੱਦਣ ਸਾਡਾ ਕਾਫਲਾ ਚੱਲਿਆ ਹੈ, ਹੂੰ ਅਸੀਂ ਉੱਥੋਂ ਤਕਰੀਬਨ 15-16 ਮੀਲ ਆ ਕੇ ਫਿਰ ਰਾਜਪੁਰਾ ਕੀਤਾ, ਇੱਕ ਬੈਠੇ ਫਿਰ ਉੱਥੇ 15-16 ਮੀਲ ਆ ਕੇ। ਅੱਛਾ ਹਾਂਜੀ। ਤੇ ਆਏ ਕਾਦੇ ਤੇ ਸੀ? ਗੱਡਿਆਂ ਤੇ? ਪੈਰੀ ਤੇ ਗੱਡੇ ਨਾਲ ਜੁੜੇ ਹੋਏ ਸੀ। ਅੱਛਾ ਅੱਛਾ। ਬਾਕੀ ਕਾਫਲਾ ਜਿਹਨਾਂ ਦੇ ਗੱਡੇ ਸੀ ਗੱਡਿਆਂ ਤੇ, ਹੂੰ ਬਾਕੀ ਪੈਦਲ ਹੀ। ਅੱਛਾ ਅੱਛਾ। ਕਮ ਸੋ ਕਮ ਨਹੀਂ ਤੇ 12-14 ਹਜ਼ਾਰ ਦਾ ਕਾਫਲਾ ਸੀ ਸਾਡਾ, ਬਹੁਤ ਵੱਡਾ ਕਾਫਲਾ ਸੀ। ਅੱਛਾ 11 ਦਿਨ ਅਸੀਂ ਉੱਥੇ ਪੜਾ ਕੀਤਾ। ਉੱਥੇ ਫਿਰ ਜਿਹੜੇ ਸਿੱਖਾਂ ਨੇ ਘੇਰਾ ਪਾਇਆ ਸਾਨੂੰ, ਹੂੰ ਉੱਥੇ ਫਿਰ 10 ਰੁਪਏ ਫੀ ਪੁੱਠਾ ਲਾਇਆ ਉਹਨਾਂ ਨੇ ਵੀ ਫੇਰ ਤੁਹਾਨੂੰ ਉੱਠਣ ਦਿਆਂਗੇ ਇੱਥੋਂ। ਉਹਨਾਂ ਸਿੱਖਾਂ ਨੇ 10? ਸਿੱਖਾਂ ਨੇ। ਅੱਛਾ ਹਾਂ। ਅੱਛਾ ਜੇ ਨਹੀਂ ਤਾਂ ਉਹਨਾਂ ਨੇ ਆਖਿਆ ਸੀ ਤੁਹਾਨੂੰ ਅੱਗ ਲਾਵਾਂਗੇ। ਅੱਛਾ। ਉਹ ਫਿਰ ਚੰਦਾ ਇਕੱਠਾ ਉਹ ਹੁੰਦਾ ਕਾਫਲੇ ਰਿਹਾ। 'ਚ ਕਿੰਨੇ ਕੁ ਲੋਕ ਸੀ? ਕਾਫਲੇ 'ਚ ਤੁਹਾਨੂੰ ਦੱਸਿਆ ਕਮ ਸੋ ਕਮ ਨਹੀਂ ਤੇ 8-10 ਹਜ਼ਾਰ ਲੋਕ ਸੀ ਕਾਫਲੇ ਦੇ ਵਿੱਚ। ਅੱਛਾ। ਬੜਾ ਵੱਡਾ ਕਾਫਲਾ ਸੀ। ਹੂੰ ਉਹ 8-10 ਹਜ਼ਾਰ ਬੰਦੇ ਨੂੰ ਘੇਰ ਲਿਆ ਉਹਨਾਂ ਨੇ? ਘੇਰ ਲਿਆ, ਘੇਰਾ ਪਾਇਆ ਹੋਇਆ ਸੀ ਚਾਰ ਸਵੇਰੇ। ਹੂੰ ਫਿਰ ਉਹ ਹੈਗਾ ਜੀ ਹਿੰਦੁਸਤਾਨ ਸੀ, ਲਹਿਦਾ ਹੋ ਗਏ ਹੂੰ ਤੇ ਫਿਰ ਉਹ ਉਹਨਾਂ ਦੀ ਫਿਰ ਹਕੂਮਤ ਸੀ ਉਹ। ਹੂੰ। ਤੇ ਫਿਰ ਤੁਸੀਂ ਜਦੋਂ ਉੱਥੋਂ ਉੱਠ ਕੇ ਆਏ ਜੇ, ਹਾਂਜੀ ਉੱਥੇ ਜਿਹੜੇ ਪਿੰਡ 'ਚ ਤੁਸੀਂ ਰਹਿ ਰਹੇ ਸੀ, ਹਾਂ, ਉਸ ਪਿੰਡ ਦੇ ਵਿੱਚ ਹੋਰ ਵੀ ਕੋਈ ਸਾਰੇ ਮੁਸਲਮਾਨ ਹੀ ਸੀ ਜਾਂ ਹੋਰ ਵੀ ਰਹਿ ਰਹੇ? ਨਹੀਂ, ਹਿੰਦੂਆਂ ਦਾ ਵੀ ਇੱਕ ਮਹੱਲਾ ਹੈਗਾ ਸੀ। ਉਹ ਹਿੰਦੂ ਸੀ, ਸਿੱਖ ਨਹੀਂ ਸੀ। ਹਿੰਦੂ ਸਿੱਖ ਨਹੀਂ ਸੀ ਹੈਗੇ, ਹਿੰਦੂ ਸੀ। ਆ ਕਰਾਰ ਬਾਹਮਣ ਜਿਹਨਾਂ ਨੂੰ ਕਹਿੰਦੇ, ਹਾਂ ਹਾਂ। ਉਹ ਸੀ। ਅੱਛਾ ਅੱਛਾ ਹਾਂ। ਤੇ ਬਾਅਦ ਫਿਰ ਅਸੀਂ ਉੱਥੋਂ ਉਹਨਾਂ ਨੇ ਚੰਦਾ ਇਕੱਠਾ ਕਰਕੇ ਦੇ ਦਿੱਤਾ। ਹਾਂ ਫਿਰ ਉੱਥੋਂ 11ਵੇਂ ਦਿਨ ਫਿਰ ਕਾਫਲਾ ਰਵਾਨਾ ਹੋ ਗਿਆ। ਅੱਛਾ। ਚੱਲਦਿਆਂ ਹੂੰ ਫਿਰ ਕਪੂਰਥਲੇ ਸ਼ਹਿਰ 'ਚ ਆਏ। ਹੂੰ ਉੱਥੇ ਇੱਕ ਰਾਤ ਗੁਜ਼ਾਰੀ ਅੱਛਾ। ਜਿੱਦਾਂ ਵੀ ਸੀ, ਹੂੰ, ਔਖੇ ਹੋਏ ਸੌਖੇ ਹੋਏ। ਹੂੰ ਅਗਲੇ ਦਿਨ ਕਪੂਰਥਲੇ ਫਿਰ ਚੱਲ ਪਏ। ਹੂੰ ਅਗਲੇ ਪਾਸੇ ਆ ਜਿਹੜਾ ਦਰਿਆ ਬਿਆਸਾ ਹੈ, ਹੂੰ ਇਹ ਆਉਂਦਾ ਹੈ ਹੂੰ। ਕਪੂਰਥਲਾ ਲੰਘ ਕੇ। ਅੱਛਾ ਉੱਥੇ ਫਿਰ ਹਿੰਦੂਆਂ ਨੇ ਆਪ ਦੇ ਟਰੱਕ ਜਿਹੜੇ ਸੀ ਉਹ ਪੁਲ ਬੰਦ ਕਰ ਦਿੱਤੇ। ਅੱਛਾ। ਸਿੱਖਾਂ ਨੂੰ ਫਿਰ ਐਲਾਨ ਕਰਤਾ। ਹੂੰ ਉਹਨਾਂ ਨੇ ਜੋ ਸਾਡੇ ਕੋਲ ਪੁਰਾਣੀ ਸੋਟੀ, ਬਰਸ਼ੀ, ਤਲਵਾਰ ਸਭ ਉਹਨਾਂ ਨੇ ਖੋਹ ਲਿਆ ਫੌਜ ਦੇ ਨਾਲ ਰਲ ਕੇ। ਅੱਛਾ। ਉਧਰੋਂ ਹਮਲਾ ਕਰਤਾ।
वरांगा शुरू हो गया फिर जिधर किसी का मूँह निकल गया, कोई शहीद हो गए, कोई वड्डे टुके उसे पै गए। ਤੁਹਾਡੇ ਕਾਫਲੇ ਦੇ ਵਿੱਚੋਂ ਵੀ ਬੰਦੇ हाँ साडा ही काफला, साडा ही काफले की मैं गल दसदा आप दे काफले की। मेरी माँ की तलवार वजी गर्दन से, अच्छा जे चो गुत्त कट्टी गई ते आप पासियां ते जख्म हो गया उन्होंने। अच्छा वो फिर कोई ना लभे, फिर जिधर किसी का मूँह सिर होया ਉੱਥੇ ਇਲਾਜ ਲੂਜ ਦਾ ਕੋਈ ਸਿਸਟਮ ਹੈ ਸੀ? कोई ना कुछ भी नहीं यार, हिंदू सी वो तुहानू दसन दिया अच्छा। हिंदू सी। ਉਹ इलाज उथों किथों सी? ਜ਼ਖਮ ਹੋਇਆ ਸੀ? जख्म कोई होए पट्टी सी, शट्टी लभी कोई? नहीं सानू 2 दिन लभी नहीं। अच्छा कोई जिस तुहानू दस्या भी जिधर जिधर सिख पै, जे मेरा इधर नूं मूँह हो गया मैं इधर नूं भज गया, तुहाडा इधर नूं मूँह हो गया, वो जो घटदे सीगे खिलर गए सब, कोई किधरे मूँह हो गया, कोई किसी बचते सी बई वड्डन जाए। दूजे दिन सानू फिर साडी मां लभी। अच्छा वो भी एक भी वादा मानस गुम हो गए नेक नहीं, अगले पासे भी जाए काफला फिर बह गया ना जंगल दे विच। फिर साडी मां दूए दिन सान लभी। एक नौजवान लड़का उन्हें फड़ी बाहों, तो ऐलान करदा फिर वो सान लभी। इन्हां थावां ते फिर जख्म होए सी। उस वेले फिर साडे नाल एक ट्रक जिहड़ा सी मुसलमानां दी फौज दा आया उसे, उन्हां को फिर पट्टा से एक गोल दवाई दा। अच्छा वो जिसे जिसे जख्म सी उसे पट्टा आया करके ला देंदे सी। उसे फिर 2-4 दिन भुखे ते आए। पानी पीना आ जेह्ड़े बलदां मईयां दे खोर हुंदे आ इन्हां दे विचों ऐलान करता कि कोई किसी खूह जो पानी ना पायो, काफरां ने जहरां पाईयां होईयां। अच्छा सौन भादों दे दिन सी, बारिशां उवें ही हुंदियां सी, बड़ियां बारिशां होईयां। उसे चंद दिन रह भुखे ते आए, उस फिर ऐलान हो गया। उस दिन फिर असीं कीता 27 मील पैंडा। अच्छा अंबरसर दे शहर दे विच ही आए। अच्छा अच्छा अंबरसर वाल दी अंबरसर दे रस्ता इहो सी ना लाहौर नूं आउण दा। उसे सरकार मेरी फिर जेल्लै अंबरसर लंघे, उसे फिर फौजियां ने कहा भी यार सानू अज इन्ने दिन हो गए भुखिया से आया नूं, असीं कोई ना इत्थे दुकान वेख के कोई चाह दा घुट पी लईए। अच्छा कर्फ्यू लगा होया सी, कोई उत्थे उस वेले ना कोई काफर सी ना कोई ऐन सुनमसान सी। ये रस्ते ਵਿੱਚ ਤੁਹਾਨੂੰ ਕੋਈ ਰਾਸ਼ਨ ਖਾਣ ਪੀਣ ਨੂੰ ना ना कुछ भी नहीं यार। हिंदुस्तान वो हिंदुस्तान सी अपना, इधर पाकिस्तान में उसे खान पीन ਨੂੰ किसों ਲੱਭਣਾ। ਭੁੱਖੇ ਕਈ ਦਿਨ ਦੇ कई दिन भुखे आ किकरां दे पत्ते, टालियां दे पत्ते। भादों दे दिन सी, साडे 2-2 3-3 पूरियां कमाद दियां, वो कईयां ने पट के चूप चाप लैणियां। अच्छा इस तरह करके जेल्लै अंबरसर लंघे, अगे आउंदी फिर शाम सिंह दी एक अटारी वजदी। वड्डे वड्डे 2 बोर्ड सीगे। उसे फिर उन्होंने मशीनां कड्ढियां सी काफरां ने। उसे आके फिर उन्होंने गेड़ा दे दित्ता, फिर काफला पुज्जण लग पिया। जेह्ड़े मर गए, जेह्ड़े जींदा सी फिर सुर पे। पैरां तो नंगे, गलां तो नंगे, सिरां तो नंगे। सड़कां ते ऐ जेह्ड़े बच्चे रोण बेचारे वाऊं 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 करके। कोई चक लैन हाय तरसी करके, नहीं तो जिथे पै मावां कोल वड्डियां पईयां। इस मुसीबत के नाल जिस वेले फिर अगे सरकार मेरी आए, अगे पक्की नहर आ गई, अगे फिर झंडे लगे हुए पाकिस्तान दे। जिसले ऐलान हो गया वाघा बार्डर आ गया, भाई वाघा बार्डर आ गया, भाई अल्लाह अकबर अल्लाह अकबर अल्लाह अकबर नारे लाफे लगन। उसे चले गए, बैठ जाओ भाई बैठ गए। भुखे से आए पर कोई ना। अखीर रात 10-11 बजे फिर एक ट्रक आया, वो च रोटियां ते दाल। अच्छा 2-2 फुलके, एक इंनी दाल, एक कड़छी। वो महाजरां नूं फिर
ਇੱਕ ਮਹਾਜਰ ਬੰਦੇ ਨਹੀਂ ਨੂੰ ਸੀ ਲੱਭ ਰਹੀ ਕਹਿੰਦੇ, ਇੱਕ ਬੰਦੇ ਨੂੰ। ਅੱਛਾ ਮਹਾਜਰ ਨਹੀਂ, ਪਨਾਹਗੀਰ ਸਾਨੂੰ ਕਹਿੰਦੇ ਸੀ, ਪਨਾਹਗੀਰ। ਪਨਾਹਗੀਰ। ਉਹ ਦਿੱਤੀ। ਹੂੰ ਸਵੇਰ ਹੋਇਆ, ਅੱਲਾ ਦਾ ਸ਼ੁਕਰ ਅਦਾ ਕੀਤਾ, ਢਿੱਡ ਭਰਿਆ। ਹਾਂ ਬਈ ਯਾਰ ਚਲੀਏ ਆਪਾਂ ਪਿੰਡ ਵਾ, ਹੂੰ ਆਪਾਂ ਰੋਟੀਆਂ ਮੰਗ ਲਿਆਈਏ, ਭੁੱਖੇ ਆ। ਅੱਛਾ ਅਸੀਂ ਚਲੇ ਗਏ, ਮੈਂ, ਮੇਥੋਂ ਵੱਡਾ ਇੱਕ ਹਨੀਫ ਸੀ, ਘੁਮਿਆਰਾਂ ਦਾ ਮੁੰਡਾ, ਤਿੰਨੇ ਜਣੇ। ਹੂੰ ਬਾਰਿਸ਼ਾਂ ਪਈਆਂ ਹੋਈਆਂ ਸੀ, ਉੱਥੇ ਕਿਸੇ ਨੇ ਕੋਈ ਮਕਾਨ ਬਣਾਏ ਹੋਏ ਸੀ ਕੱਚੇ, ਹੂੰ ਟੋਆ ਸੀ ਕੋਈ ਬਾਹਲਾ ਡੂੰਘਾ ਉੱਥੇ। ਹੂੰ ਅਸੀਂ ਚਲੇ ਗਏ, ਉਹ ਕਹਾ ਕਿ ਵੀ ਤੂੰ ਜਾ ਇਹਨਾਂ ਦੇ ਘਰ, ਦੂਜਾ ਆਖੇ ਤੂੰ ਜਾ। ਉਹ ਪਿੰਡ ਦਾ ਨਾਂ ਯਾਦ ਜੇ ਕੀ ਸੀ? ਨਹੀਂ, ਉਹ ਪਿੰਡ ਦਾ ਨਾਂ ਯਾਰ ਕੋਈ ਨਹੀਂ, ਅੱਛਾ। ਵਾਘਾ ਵਾਢੀ ਕਹਿੰਦੇ ਸੀ ਉਹਨੂੰ। ਅੱਛਾ ਅੱਛਾ ਉਹ ਮੈਨੂੰ ਕਹਾਂਗੇ ਤੂੰ ਛੋਟਾ, ਤੂੰ ਜਾ। ਅੱਛਾ ਅੱਲਾ ਵੱਲੋਂ ਮੈਂ ਕੁਦਰਤੀ ਹੁਸ਼ਿਆਰ ਸੀਗਾ, ਮੈਂ ਚਲਾ ਗਿਆ, ਸਿੱਧਾ ਬੂਹਾ ਖੋਲਿਆ, ਹੂੰ ਉਹ ਮੰਜੀਆਂ ਤੇ ਬੈਠੇ ਹੂੰ ਸੈਯਦ ਸੀ ਉਹ, ਅੱਛਾ ਸੈਯਦਾਂ ਦਾ ਘਰ। ਹੂੰ ਲਾਭ ਸੂਈ ਦਾੜੀ ਦਾ ਸੋਹਣਾ ਸੈਯਦ ਜਵਾਨ ਬੈਠਾ, ਅੱਗੇ ਰੋਟੀ ਰੱਖੀ ਹੋਈ ਮੰਜੇ ਤੇ। ਹੂੰ ਮੈਂ ਜਾ ਕੇ ਮੈਂ ਕਿਹਾ ਬਾਬਾ ਅਸੀਂ ਪਨਾਹਗੀਰਾਂ ਤੇ ਭੁੱਖੇ ਆ, ਸਾਨੂੰ ਰੋਟੀਆਂ ਦਿਓ। ਹੂੰ ਉਹਨੇ ਕਿਹਾ ਹੈ ਪੁੱਤਰ? ਮੈਂ ਕਿਹਾ ਹਾਂਜੀ। ਉਹਨੇ ਘਰਦਿਆਂ ਨੂੰ ਆਖਿਆ ਰੋਟੀਆਂ ਕਿੰਨੀਆਂ ਪਈਆਂ? ਜੀ ਪਈਆਂ। ਕਿਸੇ ਨੇ ਖਾਧੀਆਂ? ਨਹੀਂ। ਉਹਨੇ ਆਖਿਆ ਰੋਟੀਆਂ ਇਕੱਠੀਆਂ ਕਰੋ, ਕੋਨੇ 'ਚ ਬੰਨੋ, ਹੂੰ ਸਾਲਣ ਜਿਹੜਾ ਕਿਸੇ ਚੀਜ਼ ਦੇ ਵਿੱਚ ਪਾ ਕੇ ਇਹ ਬੱਚੇ ਨੂੰ ਦੇ ਦਿਓ, ਤੁਸੀਂ ਆਟਾ ਹੋਰ ਗੁੰਨ ਕੇ ਹੋਰ ਰੋਟੀਆਂ ਪਕਾ ਲਓ। ਅੱਛਾ ਉੱਥੇ ਇੱਥੇ ਰੱਖ ਲਈਆਂ, ਫਾੜ ਕੋ ਬਾਹਰ ਨਿਕਲਿਆ, ਤੁਰੇ ਜਾਣੇ ਆ ਪਾਸੇ ਪਾਸੇ ਦੇ। ਮੇਰਾ ਪੈਰ ਤਿਲਕਿਆ, ਮੈਂ ਵੱਜਿਆ ਟੋਏ ਦੇ ਵਿੱਚ, ਰੋਟੀਆਂ ਵੀ ਵਿੱਚੇ ਰਹਿ ਗਈਆਂ, ਦਾਲ ਦਫਾਲ ਹਰ ਚੀਜ਼ ਰੁੜ ਗਈ। ਲਿਬੜੇ ਲੁਬੜੇ ਫਿਰ ਆ ਗਏ ਆਪਦੇ ਕਾਫਲੇ। ਕਿਉਂ ਬਈ ਇੱਦਾਂ ਹੋਈ? ਉਹ ਸਾਡੇ ਸਿਆਣੇ ਕਹਿਣ ਲੱਗੇ ਆਪਣੇ ਮੁਕੱਦਰਾਂ 'ਚ ਹੀ ਹਜੇ ਹੈ ਨਹੀਂ, ਭੁੱਖੀ ਆ ਹਜੇ। ਅੱਛਾ ਮੁੜ ਕੇ 3 ਦਿਨ ਉੱਥੇ ਰੋਟੀ ਰਾਟੀ ਗਈ, ਗੌਰਮੈਂਟ ਹਕੂਮਤ ਦਿੰਦੀ ਰਹੀ। ਮੁੜ ਕੇ ਹੈਜਾ ਸ਼ੁਰੂ ਹੋ ਗਿਆ। ਆ ਸਾਨੂੰ ਤਾਂ ਫਿਰ ਅੱਲਾ ਨੇ ਮਿਹਰਬਾਨੀ ਰੱਖੀ, ਅਸੀਂ ਤਾਂ ਗਏ ਬਾਅਦ 'ਚ। ਉਹਨਾਂ ਨੇ ਫਿਰ ਐਲਾਨ ਕਰਤਾ, ਉਹਨਾਂ ਨੇ ਆਖਿਆ ਭਾਈ ਜਿੱਧਰ ਦੇ ਜਿੱਧਰ ਜਾਣਾ ਜਾਓ, ਗੱਡੀ ਆ ਗਈ ਆ ਰੇਲ, ਆ ਮਾਲ ਵਾਲੀ ਗੱਡੀ ਬੰਦ ਡੱਬਿਆਂ ਵਾਲੀ ਹੁੰਦੀ ਸੀ। ਉਹ ਫਿਰ ਉਹ 'ਚ ਚੜ੍ਹ ਗਏ ਵੀ ਜਿੱਥੇ ਜਿੱਥੇ ਭਾਈ ਪਿੱਛੋਂ ਹੋਰ ਕਾਫਲਾ ਆਉਂਦਾ ਉਹਨਾਂ ਨੇ ਬਹਿਣਾ ਆ ਕੇ। ਅੱਛਾ ਉਸੋਂ ਭਾਈ ਅਸੀਂ ਉੱਠੇ, ਅੱਲਾ ਦੀ ਸਪੋਰਟ। ਚਿਸ਼ਤੀਆਂ ਮੇਰੀ ਭੈਣ ਸੀ ਪਹਿਲੋਂ ਦੀ। ਅੱਛਾ ਅਸੀਂ ਫਿਰ ਆਪ ਇੱਥੇ ਪਹਿਲੋਂ ਕੋਈ ਤੁਹਾਡੇ ਖਾਨਦਾਨ ਚੋਂ? ਹਾਂ ਹਾਂ, ਮੇਰੀ ਹਮਸ਼ੀਰਾ ਸੀ ਇੱਥੇ ਚਿਸ਼ਤੀਆਂ ਸ਼ਹਿਰ 'ਚ। ਅੱਛਾ ਅਸੀਂ ਫਿਰ ਅੱਲਾ ਦਾ ਆਸਰਾ, ਉਹਦਾ ਆਸਰਾ, ਫਿਰ ਅਸੀਂ ਇੱਥੇ ਆ ਗਏ, ਚਿਸ਼ਤੀਆਂ ਆ ਗਏ। ਚਿਸ਼ਤੀਆਂ। ਅੱਛਾ ਤੁਸੀਂ ਕਿੰਨੇ ਭੈਣ ਭਾਈ? ਅਸੀਂ 6। ਅੱਛਾ ਉੱਥੋਂ ਕਾਫਲੇ ਦੇ ਨਾਲ ਤੁਸੀਂ ਸਾਰੇ ਇਕੱਠੇ ਆਏ? ਨਹੀਂ, ਵੱਡੀ ਭੈਣ ਤੁਹਾਨੂੰ ਦੱਸਿਆ ਪਹਿਲੋਂ ਇੱਥੇ ਸੀ। ਉਹ ਤਾਂ ਪਹਿਲੋਂ ਇੱਥੇ ਸੀ। ਹਾਂਜੀ ਸਹੀ ਸਹੀ। ਬਾਕੀ ਅਸੀਂ ਭੈਣ ਭਾਈ ਹੋ। ਅੱਛਾ ਉੱਥੋਂ ਫਿਰ ਤੁਸੀਂ ਨਾਲ ਆ ਗਏ। ਹਾਂਜੀ ਇੱਥੇ ਫਿਰ ਆਣ ਕੇ ਚਿਸ਼ਤੀਆਂ ਰਹੇ? ਚਿਸ਼ਤੀਆਂ ਰਹੇ, ਚਿਸ਼ਤੀਆਂ ਫਿਰ 12 ਕੇ ਜਾਣੀ ਜਿਸ ਜਿਹੜੇ ਘਰ ਆਇਸ਼ ਉੱਥੇ ਕੀਤੀ, ਉੱਥੇ ਦਾ ਆਪਦਾ ਕਾਰੋਬਾਰ। ਤੇ ਇੱਧਰ ਉੱਥੇ ਸੀ ਜਦੋਂ, ਉੱਥੇ ਫਿਰ ਪਿੰਡ ਦੇ ਵਿੱਚ ਜਿਹੜੇ ਉਹ ਹਿੰਦੂ ਰਹਿ ਰਹੇ ਸੀ, ਉਹਨਾਂ ਨਾਲ ਕੋਈ ਹੈ ਸੀ ਤੁਹਾਡਾ ਲੈਣ ਦੇਣ? ਉਹ ਕੋਈ ਸਿਆਣਾ ਦਾ ਹੋਊ, ਪਤਾ ਨਹੀਂ। ਇਸ ਤਰ੍ਹਾਂ ਤੁਹਾਨੂੰ ਦੱਸਿਆ ਵੀ ਛੋਟੀ ਉਮਰ ਸੀ, ਸਾਡਾ ਕਾਹਦਾ ਲੈਣ ਸੀ। ਪੰਨ ਚਲੇ ਜਾਂਦੇ ਸੀ, ਅਲਫਨਾਰ, ਬੇਬਕਰੀ, ਇਹ ਪੰਖਾ। ਉੱਥੇ ਸਕੂਲ ਹੈ ਸੀ ਪਿੰਡ ਚ? ਸਕੂਲ ਹਾਂ ਹਾਂ, ਅੱਛਾ ਬੜਾ ਵੱਡਾ, 16 ਮਸਜਿਦਾਂ ਸੀ ਸਾਡੇ ਪਿੰਡ ਦੀਆਂ। ਅੱਛਾ ਬੜਾ ਵੱਡਾ ਪਿੰਡ ਸੀ ਉੱਥੇ? ਬਹੁਤ ਵੱਡਾ ਪਿੰਡ ਨਹੀਂ ਸੀ, ਇੱਕ ਕਿਸਮ ਦਾ ਸ਼ਹਿਰ ਸੀ। 16 ਲੱਗੇ ਹੋਏ ਸੀ। ਅੱਛਾ ਜੇ ਇੱਕ ਬਾਜ਼ਾਰ ਹਲਵਾਈਆਂ ਦਾ ਤੁਰ ਪਿਆ ਨਾ, ਮਠਿਆਈ ਦਾ, ਤੇ ਉਹ ਹਲਵਾਈਆਂ ਦਾ ਹੀ ਤੁਰਿਆ ਗਿਆ। ਦੂਏ ਪਾਸੇ ਕੱਪੜੇ ਦੀਆਂ ਦੁਕਾਨਾਂ ਤੋਂ ਕੱਪੜੇ ਦੀਆਂ ਤੁਰੀਆਂ ਜਾਣੀਆਂ। ਅੱਛਾ ਜੇ ਸੁਨਿਆਰਿਆਂ ਦੀਆਂ ਤੋਂ ਸੁਨਿਆਰਿਆਂ ਦੀਆਂ ਤੁਰੀਆਂ ਜਾਣੀਆਂ। ਯਾਨੀ ਬਹੁਤ ਵਸੀਹ ਵੱਡਾ ਪਿੰਡ ਸੀ। ਅੱਛਾ ਅੱਛਾ ਅੱਛਾ। ਤੇ ਬਲਕਿ ਉੱਥੇ 15 ਦਿਨੀ ਅਦਾਲਤ ਲੱਗਦੀ ਹੁੰਦੀ ਸੀ। ਅੱਛਾ ਚੋਰ ਨੂੰ ਚੋਰ 3 ਮਹੀਨੇ ਦੀ ਸਜ਼ਾ ਜਿਹੜੀ ਉਹਨਾਂ ਲਿਖ ਦੇਣੀ ਨਾ, ਸਫੈਦ ਪੋਸ਼ ਨੇ, ਮੈਂਬਰਾਂ ਨੇ, ਉਹ ਗਵਰਨਮੈਂਟ ਉਹਨੂੰ ਨਹੀਂ ਸੀ 3 ਮਹੀਨਿਆਂ ਤੋਂ 1 ਦਿਨ ਵੀ ਘੱਟ ਕਰ ਸਕਦੀ। ਅੱਛਾ ਉਸ ਪਰਵਾਨਾ ਕਰਨਾ, ਚੌਂਕੀਦਾਰ ਸੁਲਤਾਨਪੁਰ ਚਲੇ ਜਾਣਾ, ਉਸੋਂ ਸਿਪਾਹੀ ਆਉਣੇ, ਉਹਨਾਂ ਨੇ ਉਹ ਹੱਥਕੜੀਆਂ ਲਾਉਣੀਆਂ ਤੇ ਲੈ ਜਾਣਾ। ਅੱਛਾ ਅੱਛਾ। ਯਾਨੀ ਇੱਕ ਕਿਸਮ ਦਾ ਸ਼ਹਿਰ ਹੀ ਸੀ ਸਾਡਾ ਪਿੰਡ ਜਿਹੜਾ। ਸਹੀ ਸਹੀ। ਬੈਂਕ ਉੱਥੇ ਸੀ ਪਿੰਡ ਦੇ ਵਿੱਚ ਹੀ? ਬਲਕਿ ਬੈਂਕ ਵਿੱਚ ਸਾਡਾ ਵੀ ਹਿੱਸਾ ਸੀ। ਅੱਛਾ ਉੱਥੇ ਉਹ ਹੁਣ ਚਿਸ਼ਤੀਆਂ ਰਾਜਪੂਤ ਬੈਠੇ ਆ, ਮਰ ਗਏ ਆ ਵੱਡੇ, ਚੌਧਰੀ ਬਸ਼ਰੀ ਤੇ ਆਬਾਦ ਅਲੀ ਖਾਨ। ਤੇ ਇੱਥੇ ਜਿਹੜੇ ਉੱਥੇ ਤੁਹਾਡੇ ਵਾਲਿਦ ਸਾਹਿਬ, ਹਾਂਜੀ, ਉਹ ਕੀ ਕੰਮ ਕਰਦੇ ਸੀ ਉੱਥੇ? ਉੱਥੇ ਵਾਹੀ ਕਰਦੇ ਸੀ। ਅੱਛਾ ਹਾਂ, ਜ਼ਮੀਨਾਂ ਆਪਣੀਆਂ ਸੀ? ਜ਼ਮੀਨ ਆਪਦੀ ਸੀ। ਸਾਡੀ ਜ਼ਮੀਨ ਪਈ ਇੱਧਰ ਕਿਤੇ ਸਿੰਧ ਵੱਲ, ਉਹ ਫਾਰਮ ਫੂਰਮ ਆਏ, ਕਲੇਮ,
ਉਹ ਕਹਿਣ ਲੱਗੇ ਹੁਣ ਸਾਨੂੰ ਕੀ ਪਤਾ ਕਿੱਥੇ ਇੱਧਰ ਕੋਈ ਤਨਵੀਰੀ ਕੋਈ ਜ਼ਿਲ੍ਹਾ ਨਵਾਬ ਸ਼ਾਹ ਕੇ ਕਿੱਧਰ ਕਿਸੇ ਉਹ ਗਏ ਹੀ ਨਹੀਂ, ਮਗਰ ਗਏ ਹੀ। ਅੱਛਾ ਅੱਛਾ। ਬਸ ਉੱਥੇ ਆਪਣੀ ਨਹੀਂ। ਜ਼ਮੀਨ ਹੈਗੀ ਸੀ, ਮਾਲ ਮਵੇਸ਼ੀ ਵੀ ਹਾਂ ਨੇ? ਹਾਂ ਉੱਥੇ ਬਲਦ ਗੱਡੇ ਮਈਆਂ ਹੂੰ। ਜ਼ਿਮੀਂਦਾਰ ਖੂਹ। ਤੇ ਤੁਸੀਂ ਉਹ ਜਦੋਂ ਆਏ ਹਾਂ। ਮਾਲ ਮਵੇਸ਼ੀ ਆਪਣਾ ਨਾਲ ਲੈ ਕੇ ਨਹੀਂ ਆਏ? ਨਹੀਂ ਛੱਡਤਾ ਆਜ਼ਾਦ ਕਰਤੀਆਂ ਕੁੰਡੀਆਂ ਲਾਤੀਆਂ ਬਜਾਓ ਅੱਲਾ ਦੀ ਸਪੁਰਦ। ਅੱਛਾ, ਉਹ ਸਾਰਾ ਪਤਾ ਕੁਝ ਨਹੀਂ ਛੱਡ ਫਿਰ- ਕੇ? ਸਿਰਫ ਬੱਚੇ ਲੈ ਕੇ ਬੱਚੇ ਲੈ ਕੇ ਤੁਹਾਨੂੰ ਦੱਸਿਆ ਬਸ, ਅੱਛਾ। ਸਾਨੂੰ ਲੈ ਕੇ ਨਿਆਣਿਆਂ ਨੂੰ ਹੂੰ। ਕਾਰੋਬਾਰ ਜੰਦੇ ਕਿਉਂ ਹਿੰਦੂਆਂ ਨੇ ਉਦੋਂ ਹੀ ਲੁੱਟ ਸਮਾਨ ਖੋਹ ਆਪਣਾ ਸਾਰਾ ਉੱਥੇ ਛੱਡਿਆ, ਉੱਥੇ ਸਾਰਾ ਕੁਝ ਛੱਡ ਜੋ ਕੇ? ਮਈਆਂ ਸੀ, ਜੋਗ ਸੀ, ਗੱਡਾ ਸੀ, ਹੂੰ। ਉਹਨਾਂ ਦੀਆਂ ਫਿਰ ਨੱਥਾਂ ਵੱਢ ਦਿੱਤੀਆਂ ਢੱਗਿਆਂ ਦੀਆਂ। ਹੂੰ। ਐਸਾ ਜਾਓ ਭਾਈ ਜਿੱਥੇ ਕਿਸਮਤ ਚ ਪੱਠੇ ਖਾਂਦੇ ਫਿਰ ਉਹਨੇ ਦੇਣਾ। ਉਹ ਹਿੰਦੂ ਲੈ ਗਿਆ ਉਹਨੇ ਫੜ ਫੁੜ ਕੇ ਕਿ ਹੂੰ। ਇੱਥੇ ਆਣ ਕੇ ਫਿਰ ਗੁਜ਼ਾਰਾ ਕਰਨਾ ਥੋੜਾ ਔਖਾ ਤੇ ਹੋਇਆ ਹੋਏਗਾ? ਔਖਾ ਫਿਰ ਨਵੇਂ ਜਾਏ ਸੀ ਤੇ ਫਿਰ ਅੱਲਾ ਦੀ ਸਪੁਰਦ। ਹੂੰ। ਉਹ ਵੀ ਤਾਂ ਵਕਤ ਸੀ ਜਦੋਂ 8-8 ਦਿਨ ਪੈਰਾਂ ਤੋਂ ਵੀ ਨੰਗੇ, ਹੂੰ। ਗਲੋਂ ਵੀ ਨੰਗੇ, ਹੂੰ। ਉਹ ਵੀ ਸੀ ਤੇ ਫਿਰ ਅੱਲਾ ਨੇ ਸ਼ੁਕਰ ਉਹਦੀ ਰਾਤ ਦਾ ਬਸ। ਨਾਜ਼ਰੀਨ, ਤੁਸੀਂ ਸੁਣਿਆ ਬਾਬਾ ਜੀ ਹੋਰਾਂ ਦੀਆਂ ਗੱਲਾਂ, ਕਿਹੜੀਆਂ ਮੁਸ਼ਕਲਾਤ ਤੇ ਕਿਹੜੀਆਂ ਮਸਾਇਬ ਤੋਂ ਗੁਜ਼ਰ ਕੇ ਉਹ ਇੱਥੇ ਆਏ। ਇਹ 47 ਦੀ ਵੰਡ ਵਿੱਚ ਬੜੇ ਸਾਰੇ ਦੁਖੜੇ ਤੇ ਬੜੇ ਸਾਰੇ ਵਿਛੋੜੇ ਤੇ ਬੜੇ ਸਾਰੇ ਦਰਦ ਲੈ ਕੇ ਇੱਥੇ ਆਏ। ਲਹਿੰਦੇ ਪੰਜਾਬ ਨੂੰ ਉਹਨਾਂ ਆਬਾਦ ਕੀਤਾ ਔਰ ਚੜ੍ਹਦੇ ਪੰਜਾਬ ਤੋਂ ਲਹਿੰਦੇ ਪੰਜਾਬ ਦੀ ਦਾਸਤਾਨ ਅੱਜ ਤੁਸੀਂ ਸੁਣੀ। ਮੈਂ ਵਸੀਮ ਹੈਦਰ, ਕੈਮਰਾਮੈਨ ਹੈਦਰ ਅਲੀ ਦਰਵੇਸ਼ ਤੇ ਆਸਫ ਅਲੀ ਨਜਮ ਦੇ ਨਾਲ ਇਜਾਜ਼ਤ ਚਾਹਾਂਗਾ। ਰੱਬ ਰੱਖਾ।